ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 31 ਮਾਰਚ 2014 17 ਚੇਤ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਅਹਿਮ ਮੁੱਦਾ। ਦੇਖੋ, ਵੀਕਐਂਡ ਕਾਫੀ ਬਿਜ਼ੀ ਸੀ। ਇਸ ਵਾਰ ਟੈਕਸਾਸ ਸਟੇਟ ਨੂੰ ਅਸੀਂ ਕਵਰ ਕੀਤਾ ਜੀ। ਇੱਕ ਦੀਵਾਨ ਵੀਕਐਂਡ ਤੇ ਡਾਲਸ ਟੈਕਸਾਸ ਸੀ ਜੀ ਤੇ ਉਸ ਤੋਂ ਬਾਅਦ ਅਗਲੇ ਦਿਨ ਸੈਚਰਡੇ ਸ਼ਾਮ ਮੈਂ ਹਿਊਸਟਨ ਪਹੁੰਚਿਆ ਤੇ ਐਤਵਾਰ ਦਾ ਦੀਵਾਨ ਉੱਥੇ ਜਿਹੜਾ ਵੱਡਾ ਗੁਰਦੁਆਰਾ ਹੈ ਹਿਊਸਟਨ ਉਹਨਾਂ ਦੇ ਜਿਹੜੇ ਉਹਨਾਂ ਨੇ ਰੱਖਿਆ ਹੋਇਆ ਸੀ ਜੀ। ਔਰ ਚੰਗੀ ਗੱਲ ਇਹ ਸੀ ਕਿਉਂਕਿ ਹਾਲਾਂ ਹੁਣ ਮੈਂ ਕਾਫੀ 5-6 ਮਹੀਨੇ ਬਾਅਦ ਇਸ ਬੈਲਟ 'ਚ ਗਿਆ। ਦੋਨੋਂ ਥਾਵਾਂ ਤੇ ਕਾਫੀ ਉਤਸ਼ਾਹ ਸੀ। ਟੀਵੀ 84 ਦੇ ਹਵਾਲੇ ਨਾਲ ਵੀ ਕਾਫੀ ਜਾਣਕਾਰੀ ਉਹਨਾਂ ਦੇ ਕੋਲ ਪਹਿਲਾਂ ਵੀ ਸੀ, ਸਾਨੂੰ ਵੀ ਸ਼ੇਅਰ ਕਰਨ ਦਾ ਮੌਕਾ ਮਿਲਿਆ ਜੀ। ਔਰ ਖਾਸ ਤੌਰ ਤੇ ਹਿਊਸਟਨ ਦਾ ਦੀਵਾਨ ਉਹਨਾਂ ਨੇ ਧੀਆਂ ਦੇ ਨਾਂ ਜਿਹੜਾ ਉਹਨਾਂ ਦਾ ਦੀਵਾਨ ਸਮਰਪਿਤ ਸੀ ਜੀ। ਕਿਉਂਕਿ ਉੱਥੇ ਇੱਕ ਜਿਹੜੀ ਹੁਣ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੇ ਇਸ ਲਾਈਨ ਤੇ ਸੋਚਣਾ ਸ਼ੁਰੂ ਕੀਤਾ ਜਿਵੇਂ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਹੋਲੇ ਮਹੱਲੇ ਦੇ ਉੱਤੇ ਖਾਸ ਸਪੋਰਟਸ ਔਰ ਦੂਸਰੀਆਂ ਵੀਰ ਰੱਸੀ ਜਿਹੜੀਆਂ ਖੇਡਾਂ ਨੇ ਉਹਨਾਂ ਦਾ ਆਯੋਜਨ ਕੀਤਾ ਸੀ ਜੀ। ਔਰ ਉਹ ਮਹਿਸੂਸ ਕਰਦੇ ਨੇ ਕਿ ਵੀ ਬੇਸ਼ੱਕ ਅਸੀਂ ਮਦਰਸ ਡੇ ਜਾਂ ਕਿਸੇ ਹੋਰ ਹਵਾਲੇ ਨਾਲ ਕੁਛ ਨਾ ਕੁਛ ਅਮਰੀਕਨ ਸਿਸਟਮ 'ਚ ਸੈਲੀਬ੍ਰੇਟ ਕਰਦੇ ਪਰ ਐਜ਼ ਡਾਟਰਸ ਜਿਹੜਾ ਰੋਲ ਸ਼ੁਰੂ ਹੁੰਦਾ ਹੈ ਕਿ ਬਾਕੀ ਰੋਲ ਤਾਂ ਸਾਰੇ ਉਸ ਤੋਂ ਬਾਅਦ ਸ਼ੁਰੂ ਹੁੰਦੇ ਨੇ ਜੀ। ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ ਸਿੱਖ ਇਤਿਹਾਸ 'ਚ ਔਰ ਅੱਜ ਅਸੀਂ ਕਿਵੇਂ ਆਪਣੀਆਂ ਬੱਚੀਆਂ ਦੇ ਨਾਲ ਖਾਸ ਤੌਰ ਤੇ ਜਿਹੜਾ ਫੀਮੇਲ ਇਨਫੈਂਟੀਸਾਈਡ ਹੈ, ਬੱਚੀਆਂ ਨੂੰ ਕੁੱਖ 'ਚ ਮਾਰ ਦੇਣ ਦੀ ਗੱਲ ਜਿਹਦੇ ਥੱਲੇ ਪੰਜਾਬ ਦੇ ਵਿੱਚ ਮੇਲ ਫੀਮੇਲ ਰੇਸ਼ੋ ਕਾਫੀ ਥੱਲੇ ਨੂੰ ਆਈ ਹੈ ਜੀ। ਉਸ ਦੇ ਉੱਤੇ ਫੋਕਸ ਸੀ। ਸੋ ਲਗਭਗ 1 ਘੰਟਾ ਡਾਲਸ ਦੇ ਦੀਵਾਨ 'ਚ, 1 ਘੰਟਾ ਹਿਊਸਟਨ ਦੇ ਦੀਵਾਨ 'ਚ ਸੰਗਤਾਂ ਦੇ ਨਾਲ ਮੈਨੂੰ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ਜੀ। ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਦੋਨਾਂ ਥਾਵਾਂ ਤੇ ਅੱਛੀ ਪ੍ਰੋਫੈਸ਼ਨਲ ਉਹਨਾਂ ਨੇ ਰਿਕਾਰਡਿੰਗਸ ਵੀ ਕੀਤੀਆਂ ਜੀ ਜੀ ਕਿ ਅਸੀਂ ਟੀਵੀ 84 ਦੇ ਕਿਸੇ ਪ੍ਰੋਗਰਾਮ 'ਚ ਬੇਸ਼ੱਕ ਕੋਈ ਸੱਚੋ ਸੱਚ ਵੀ ਫਿਊਚਰ ਦਾ ਹੋ ਸਕਦਾ ਹੈ ਜੀ ਜੀ ਉਸ ਨੂੰ ਅਸੀਂ ਕਵਰ ਕਰਾਂਗੇ ਜੀ। ਇਸ ਤੋਂ ਇਲਾਵਾ ਜਿਹੜਾ ਅਹਿਮ ਮੁੱਦਾ ਮੈਂ ਸਮਝਦਾ ਵੀ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਹਲਕਿਆਂ 'ਚ ਚਰਚਾ ਦਾ ਵਿਸ਼ਾ ਮੀਡੀਆ ਦੇ ਵਿੱਚ ਇਨਕਲੂਡਿੰਗ BBC ਔਰ ਇਸ ਦੇ ਉੱਤੇ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅੱਜ ਕਾਮੈਂਟ ਕੀਤੇ ਜੀ। ਉਹ ਹੈ ਕਿ ਲਗਭਗ 19 ਸਾਲ ਬਾਅਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਨੂੰ 1995 'ਚ ਜਰਮਨ 'ਚੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਸੀ, ਜਿਨ੍ਹਾਂ ਦੇ ਪਿਤਾ ਮਾਸੜ ਔਰ ਉਹਨਾਂ ਦੇ ਜਿਗਰੀ ਦੋਸਤ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਟਾਰਚਰ ਕਰਕੇ ਪੁਲਿਸ ਨੇ ਮਾਰਿਆ ਸੀ ਜੀ। ਪ੍ਰੋਫੈਸਰ ਭੁੱਲਰ ਜਿਨ੍ਹਾਂ ਦੇ ਖਿਲਾਫ ਕੋਈ ਕੇਸ ਨਹੀਂ ਸੀ ਬਣਦਾ, ਕੋਈ ਗਵਾਹ 132 ਜੋ ਉਹਨਾਂ ਨੇ ਪੇਸ਼ ਕੀਤੇ ਕੋਈ ਸ਼ਨਾਖਤ ਨਹੀਂ ਸੀ ਕਰ ਸਕਿਆ ਜੀ। ਔਰ ਉਸ ਟਾਡਾ ਕਾਨੂੰਨ ਦੇ ਥੱਲੇ ਜਿਹੜਾ ਟਾਡਾ ਆਲਰੇਡੀ ਉੱਥੇ ਖਤਮ ਹੋ ਚੁੱਕਾ ਹੈ, ਉਹ ਲੈਪਸ ਹੋ ਚੁੱਕਾ ਸੀ, ਉਹਦੇ ਥੱਲੇ ਔਰ ਸੈਲਫ ਕਨਫੈਸ਼ਨ ਤੇ ਆਧਾਰਿਤ ਕਿ ਜੀ ਉਹਨਾਂ ਨੇ ਆਪ ਮੰਨਿਆ ਕਿ ਮੈਂ 1993 ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਬਿੱਟੇ ਦੇ ਕਾਫਲੇ ਤੇ ਜਿਹੜਾ ਉਸ ਵੇਲੇ ਯੂਥ ਕਾਂਗਰਸ ਦਾ ਪ੍ਰਧਾਨ ਸੀ ਕਿ ਜੀ ਮੈਂ ਕੀਤਾ। ਸੋ ਉਸ ਦੇ ਥੱਲੇ ਉਹਨਾਂ ਦੇ ਦਸਤਖਤ ਵੀ ਨਹੀਂ ਸੀ, ਅੰਗੂਠਾ ਲਾਇਆ ਹੋਇਆ ਸੀ ਜਦੋਂ ਕਿ ਉਹ ਆਪ ਇੰਜੀਨੀਅਰਿੰਗ ਪਾਸ ਔਰ ਕਾਲਜ 'ਚ ਪ੍ਰੋਫੈਸਰ ਰਹੇ, ਇੰਜੀਨੀਅਰਿੰਗ ਕਾਲਜ ਦੇ ਐਜੂਕੇਟਡ ਨੌਜਵਾਨ ਜੀ। ਸੋ 19 ਸਾਲ ਉਹਨਾਂ ਨੂੰ ਜਿਹੜਾ ਕਾਲ ਕੋਠੜੀਆਂ 'ਚ ਜੇਲ੍ਹਾਂ ਦੀ ਰੱਖਿਆ ਔਰ ਅਖੀਰਲੇ ਕੁਝ ਸਾਲ ਜਦੋਂ ਦੀ ਡੈਥ ਸੈਂਟੈਂਸ ਦਿੱਤੀ ਗਈ ਉਹਨਾਂ ਨੂੰ ਬਿਲਕੁਲ ਸੋਲਿਟਰੀ ਕਨਫਾਈਨਮੈਂਟ ਕਾਲ ਕੋਠੜੀ ਬਿਲਕੁਲ ਛੋਟੀ ਜਿਹੀ ਜਿਹਦੇ 'ਚ ਕੋਈ ਰੌਸ਼ਨੀ ਤੱਕ ਵੀ ਨਹੀਂ ਸੀ ਆਉਂਦੀ ਰੱਖਿਆ ਗਿਆ ਜੀ। ਨਤੀਜੇ ਦੇ ਤੌਰ ਤੇ ਉਹ ਫਿਜ਼ੀਕਲੀ ਔਰ ਮੈਂਟਲੀ ਆਲਮੋਸਟ ਬਹੁਤ ਬੁਰੀ ਤਰ੍ਹਾਂ ਜਿਹੜੇ ਨੇ ਉਹ ਬਿਮਾਰ ਨੇ ਔਰ ਜਦੋਂ ਪਿਛਲੇ ਸਾਲ 2013 ਦੇ ਵਿੱਚ ਉਹਨਾਂ ਦੇ ਜਿਹੜੀ ਮਰਸੀ ਪੈਟੀਸ਼ਨ 7-8 ਸਾਲ ਉਹਦੇ ਤੇ ਪ੍ਰੈਜ਼ੀਡੈਂਟ ਨੇ ਕੋਈ ਫੈਸਲਾ ਨਹੀਂ ਦਿੱਤਾ ਕਿਉਂਕਿ ਟਾਡਾ ਕੋਰਟ ਨੇ ਮੌਤ ਦੀ ਸਜ਼ਾ ਦਿੱਤੀ ਔਰ ਉਹੀ ਜਿਹੜੀ ਹੈ ਸੁਪਰੀਮ ਕੋਰਟ ਨੇ ਵੀ ਕਾਇਮ ਰੱਖੀ। ਫਿਰ 8 ਸਾਲ ਪ੍ਰੈਜ਼ੀਡੈਂਟ ਦੇ ਕੋਲ ਮਰਸੀ ਪੈਟੀਸ਼ਨ ਪਈ ਰਹੀ ਜੀ, ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਤੇ ਬੇਸ ਜਿਹੜਾ ਹੈ ਉਹਨਾਂ ਦੀ ਸਿੰਘਣੀ ਬੀਬੀ ਨਵਨੀਤ ਕੌਰ ਨੇ ਪੈਟੀਸ਼ਨ ਕੀਤੀ ਸੀ ਔਰ ਉਹਦੇ ਬਾਰੇ 2013 ਦੇ ਵਿੱਚ ਜਿਹੜਾ ਕਿ ਆਲਮੋਸਟ 13 ਅਗਸਤ 2013 ਤੋਂ ਪਹਿਲਾਂ ਇਹ ਫੈਸਲਾ ਆਇਆ ਜਨਵਰੀ ਦੇ ਵਿੱਚ, ਅਪ੍ਰੈਲ 12 2013
ਔਰ ਉਹਦੇ 'ਚ ਜੱਜਾਂ ਨੇ ਬਿਲਕੁਲ ਜਿਸ ਕਿਸਮ ਦਾ ਨਿਰਦਈਪੁਣਾ ਦਿਖਾਇਆ, ਉਹਦੇ 'ਚ ਉਹਨਾਂ ਨੇ ਪੈਟੀਸ਼ਨ ਥਰੋ ਕੀਤੀ। ਉਹਦੇ 'ਚ ਉਹਦੀ ਮੈਂਟਲ ਕੰਡੀਸ਼ਨ ਦਾ ਹਵਾਲਾ ਸੀ ਕਿ ਭਾਈ ਉਹ ਤਾਂ ਮੈਂਟਲੀ ਸਿੱਖ ਹੈ, ਔਰ ਦੁਨੀਆ ਦੇ ਕਿਤੇ ਵੀ ਜੂਰਿਸਪ੍ਰੂਡੈਂਸ ਦੇ ਵਿੱਚ ਮੈਂਟਲੀ ਸਿੱਖ ਬੰਦੇ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਦੂਸਰਾ, ਉਹਨਾਂ ਨੇ ਉਸ ਪਟੀਸ਼ਨ ਦੇ ਵਿੱਚ ਇਹ ਸਵਾਲ ਉਠਾਇਆ ਸੀ ਕਿ 8 ਸਾਲ ਮਰਸੀ ਪਟੀਸ਼ਨ ਦਾ ਫੈਸਲਾ ਨਹੀਂ ਆਇਆ, ਇਸ ਲਈ ਡਿਲੇ ਬੇਸ ਦੇ ਉੱਤੇ ਉਸ ਨੂੰ ਕੋਈ ਰਾਹ ਦਿੱਤੀ ਜਾਏ। ਤਾਂ ਉਹਨਾਂ ਜੱਜਾਂ ਨੇ ਕਿਹਾ ਸੀ ਕਿ ਵੀ no question of showing any sympathy for Tada convicts either on the basis of mental status or mercy plea delays ਜੀ ਕਿ ਵੀ ਸਵਾਲ ਹੀ ਨਹੀਂ ਉੱਠਦਾ ਕਿ ਤਾਂ ਟਾਡਾ ਇਹ ਤਾਂ ਟੈਰਰਿਸਟ ਹੈ, ਟੈਰਰਿਜ਼ਮ ਦੇ ਲਈ ਕੋਈ ਮੈਂਟਲ ਕੰਡੀਸ਼ਨ ਮੈਨਾ ਨਹੀਂ ਰੱਖਦੀ ਔਰ ਕੋਈ ਡਿਲੇ ਨਹੀਂ ਰੱਖਦੀ ਔਰ ਇਹਨੂੰ ਹੈਂਗ ਕਰੋ ਜੀ। ਸੋ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਫਿਰ ਜਿਹੜੀ ਹੈ ਰਿਵਿਊ ਪੈਟੀਸ਼ਨ ਇਸ ਫੈਸਲੇ ਦੇ ਉੱਤੇ ਦਾਇਰ ਕੀਤੀ, ਉਹ 13 ਅਗਸਤ 2013 ਦੇ ਵਿੱਚ ਕੀਤੀ। ਸੋ ਇਨ ਦਾ ਮੀਨ ਟਾਈਮ ਇਹ ਵੱਡੇ ਬੈਂਚ ਦੇ ਕੋਲ ਗਿਆ। ਚੀਫ ਜਸਟਿਸ ਜਿਹੜੇ ਨੇ ਇਸ ਵੇਲੇ ਸੁਪਰੀਮ ਕੋਰਟ ਦੇ ਪੀ ਸਾਥਾ ਸ਼ਿਵਮ, ਜਿਨ੍ਹਾਂ ਨੇ ਕੁਝ ਹਫ਼ਤੇ ਪਹਿਲਾਂ ਇੱਕ ਫੈਸਲਾ ਦਿੱਤਾ ਸੀ ਜਿਹਦੇ 'ਚ ਕਿ ਉਹਨਾਂ ਨੇ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਰਾਹਤ ਦਿੱਤੀ ਸੀ ਇਸ ਬਿਨਾਂ ਦੇ ਉੱਤੇ ਕਿ ਉਹਨਾਂ ਦੀ ਮਰਸੀ ਪੈਟੀਸ਼ਨ ਦੀ ਸੁਣਵਾਈ ਬੜੀ ਲੇਟ ਹੋਈ ਹੈ ਜੀ। ਔਰ ਉਸ ਕੇਸ 'ਚ ਕਿਉਂਕਿ ਉਹ ਵੀ ਅੰਡਰ ਟਾਡਾ ਸੀ ਕੇਸ ਰਾਜੀਵ ਗਾਂਧੀ ਨੂੰ ਮਾਰਨ ਵਾਲਿਆਂ ਦਾ, ਉਹਦੇ 'ਚ ਇਹਨਾਂ ਨੇ ਆਪਣੀ ਜਜਮੈਂਟ ਦੇ ਵਿੱਚ ਕਿਹਾ ਸੀ ਕਿ ਵੀ ਕਿਉਂਕਿ ਜਿਹੜੀ ਡੈਥ ਸੈਂਟੈਂਸ ਹੈ ਪਹਿਲਾਂ ਹੀ ਰੇਅਰੈਸਟ ਆਫ ਦਾ ਰੇਅਰ ਕੇਸਿਸ 'ਚ ਦਿੱਤੀ ਜਾਂਦੀ ਹੈ ਜੀ, ਇਸ ਲਈ ਜਿਹਨੂੰ ਡੈਥ ਸੈਂਟੈਂਸ ਹੈ ਉੱਥੇ ਪਹੁੰਚ ਕੇ ਫਿਰ ਤੁਸੀਂ ਉਹ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਉਹ ਟੈਰਰਿਸਟ ਐਕਟ ਦੇ ਥੱਲੇ ਡੈਥ ਸੈਂਟੈਂਸ ਹੈ ਜਾਂ ਕਿਸੇ ਕਾਮਨ ਕ੍ਰਾਈਮ ਦੇ ਥੱਲੇ। ਸੋ ਉਦੋਂ ਇਸ ਗੱਲ ਦੀ ਆਸ ਬੱਝੀ ਸੀ ਕਿ ਇਹ ਇੱਕ ਐਸਾ ਕਲੌਜ਼ ਹੈ ਜੇ ਉਹਦੇ ਥੱਲੇ ਉਹਨਾਂ ਨੂੰ ਰਾਹਤ ਮਿਲੀ ਹੈ ਤੇ ਪ੍ਰੋਫੈਸਰ ਭੁੱਲਰ ਨੂੰ ਵੀ ਰਾਹਤ ਮਿਲੇਗੀ। ਔਰ ਅਸੀਂ ਸਮਝਦੇ ਹਾਂ ਵੀ ਉਸੇ ਲਾਈਨ ਦੇ ਉੱਤੇ ਜਿਹੜਾ ਹੁਣ ਫੈਸਲਾ ਆਇਆ ਅੱਜ 31 ਤਰੀਕ ਨੂੰ 4 ਜੱਜਾਂ ਦੇ ਪੈਨਲ ਨੇ ਫੈਸਲਾ ਦਿੱਤਾ, ਚੀਫ ਜਸਟਿਸ ਪੀ ਸਾਥਾ ਸ਼ਿਵਮ ਦੀ ਅਗਵਾਈ ਦੇ ਥੱਲੇ ਜੀ। ਉਹਨਾਂ ਨੇ 2 ਚੀਜ਼ਾਂ ਨੂੰ ਆਧਾਰ ਬਣਾ ਕੇ ਪ੍ਰੋਫੈਸਰ ਭੁੱਲਰ ਦੀ ਡੈਥ ਸੈਂਟੈਂਸ ਨੂੰ ਲਾਈਫ ਇੰਪ੍ਰਿਜ਼ਨਮੈਂਟ 'ਚ ਕਮਿਊਟ ਕੀਤਾ। ਪਹਿਲਾਂ ਤਾਂ ਉਹਨਾਂ ਨੇ ਕਿਹਾ ਹੀ ਹੈਜ਼ ਗੋਨ ਇਨਸੇਨ, ਕਿ ਵੀ ਉਹ ਦਿਮਾਗੀ ਤੌਰ ਦੇ ਉੱਤੇ ਬਿਮਾਰ ਨੇ, ਇਸ ਲਈ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਦੂਸਰੀ ਉਹਨਾਂ ਨੇ ਕਿਹਾ ਅਨਐਕਸਪਲੇਨਡ 8 years ਡਿਲੇ ਇਨ ਮਰਸੀ ਪੈਟੀਸ਼ਨ, 8 ਸਾਲ ਦੀ ਜਿਹੜੀ ਡਿਲੇ ਹੈ ਉਹਨਾਂ ਦੀ ਮਰਸੀ ਪੈਟੀਸ਼ਨ ਡਿਸਾਈਡ ਕਰਨ 'ਚ, ਇਹ ਵੀ ਪਲੀ ਹੈ। ਸੋ ਇਸ ਗੱਲ ਨੇ 4 ਚੁਫੇਰੇ ਇੱਕ ਖੁਸ਼ੀ ਦਾ ਮਾਹੌਲ ਵੀ ਬਣਾਇਆ ਜੀ। ਹਾਲਾਂਕਿ ਵੱਖਰੀ ਗੱਲ ਹੈ ਕਿ ਵੀ ਹੁਣ ਸਾਰੇ ਪਾਸੇ ਅਕਾਲੀਆਂ ਤੋਂ ਲੈ ਕੇ ਮੱਕੜ ਤੋਂ ਲੈ ਕੇ ਦੂਜੇ ਜਿਨ੍ਹਾਂ ਨੇ ਕਦੇ ਜਿਹੜਾ ਕੋਈ ਪ੍ਰੈਕਟੀਕਲੀ ਕੋਈ ਕੰਟਰੀਬਿਊਟ ਨਹੀਂ ਕੀਤਾ ਇਸ ਸਾਰੇ ਕੇਸ ਦੇ ਵਿੱਚ ਜਾਂ ਉਸ ਲੌਬੀ ਦੇ ਵਿੱਚ, ਸਾਰੇ ਹੀ ਆਪਣੀ ਪਿੱਠ ਦੇ ਉੱਤੇ ਥਾਪੀ ਮਾਰ ਰਹੇ ਨੇ ਕ੍ਰੈਡਿਟ ਲੈਣ ਦੇ ਲਈ ਜੀ। ਔਰ ਅਸੀਂ ਸਮਝਦੇ ਹਾਂ ਕਿ ਜਿਹੜਾ ਨੈਕਸਟ ਸਟੈਪ ਹੈ ਹੁਣ ਜੋ ਉਹਨਾਂ ਦੀ ਕੰਡੀਸ਼ਨ ਹੈ ਉਹ ਤਾਂ ਜੋ ਉਹਨਾਂ ਦੇ ਅੰਦਰੂਨੀ ਹਲਕਿਆਂ ਤੋਂ ਪਤਾ ਲੱਗੀ ਹੈ ਵੀ ਉਹਨਾਂ ਨੂੰ ਸੁੱਧ-ਬੁੱਧ ਵੀ ਨਹੀਂ ਹੈ ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿਹੜਾ ਹੁਣ ਨੈਕਸਟ ਸਟੈਪ ਦੇ ਤੌਰ ਤੇ ਫੌਰਨ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਔਰ ਉਹਨਾਂ ਨੂੰ ਪਾਸਪੋਰਟ ਔਰ ਵੀਜ਼ਾ ਦਿੱਤਾ ਜਾਏ ਤਾਂ ਕਿ ਉਹ ਅਮਰੀਕਾ ਜਾਂ ਕੈਨੇਡਾ ਜਿੱਥੇ ਕਿ ਉਹਨਾਂ ਦੀ ਧਰਮ ਪਤਨੀ ਹੈ ਉੱਥੇ ਆ ਕੇ ਆਪਣਾ ਇਲਾਜ ਕਰਵਾ ਸਕਣ। ਜੀ ਜੀ। ਕਿਉਂਕਿ ਪਹਿਲਾਂ ਵੀ ਇਹ ਇੱਕ ਸ਼ੱਕ ਜ਼ਾਹਰ ਕੀਤਾ ਗਿਆ ਹੈ ਕੁਝ ਹਲਕਿਆਂ ਵੱਲੋਂ ਕਿ ਜਿਹੜੀ ਉਹਨਾਂ ਦੀ ਇਹ ਕੰਡੀਸ਼ਨ ਬਣੀ ਹੈ ਉਹਦੇ 'ਚ ਸੰਭਵ ਹੈ ਕਿ ਉਹਨਾਂ ਨੂੰ ਅੰਦਰ ਰੱਖ ਕੇ ਇਸ ਕਿਸਮ ਦੀਆਂ ਦਵਾਈਆਂ ਡਰੱਗਸ ਕੁਝ ਦਿੱਤੀਆਂ ਗਈਆਂ ਜਿਹਦੇ ਥੱਲੇ ਕਿ ਉਹ ਆਪਣੀ ਜਿਹੜੀ ਹੈ ਉਹ ਸੈਂਸਿਸ ਦੇ ਵਿੱਚ ਨਹੀਂ ਨੇ। ਲੇਕਿਨ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਉੱਥੇ ਕੋਈ ਇਤਬਾਰ ਨਹੀਂ ਹੈ ਕਿ ਉਹ ਈਵਨ ਮੈਡੀਕਲੀ ਉਹਨਾਂ ਨੂੰ ਅੰਦਰ ਤਾਂ ਕੋਈ ਟ੍ਰੀਟਮੈਂਟ ਦਾ ਸਵਾਲ ਹੀ ਨਹੀਂ ਹੈ। ਜੀ ਜੀ। ਸੋ ਹੁਣ ਇਹ ਡਿਪੈਂਡ ਕਰੇਗਾ ਕਿਉਂਕਿ ਦਿੱਲੀ ਗਵਰਨਮੈਂਟ ਦੇ ਕੋਲ ਦੇ ਥੱਲੇ ਜੁਰਿਸਡਿਕਸ਼ਨ 'ਚ ਆਂਦਾ ਹੈ ਕਿ ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੇ ਬੜਾ ਬੋਲਡ ਸਟੈਂਡ ਲਿਆ ਸੀ, ਸੁਪਰੀਮ ਕੋਰਟ ਨੂੰ ਵੀ ਲਿਖਿਆ ਸੀ, ਪ੍ਰੈਜ਼ੀਡੈਂਟ ਨੂੰ ਵੀ ਪੈਟੀਸ਼ਨ ਦਿੱਤੀ ਸੀ, ਪਰ ਹੁਣ ਉੱਥੇ ਗਵਰਨਰ ਰੂਲ ਹੈ, ਇਲੈਕਸ਼ਨਾਂ ਚੱਲ ਰਹੀਆਂ ਨੇ। ਸੋ ਅਸੀਂ ਇਹ ਆਸ ਕਰਦੇ ਹਾਂ ਵੀ ਇਸ ਮਾਮਲੇ ਦੇ ਵਿੱਚ ਐਗਰੈਸਿਵ ਸਟਾਂਸ ਲਿਆ ਜਾਏ ਜੀ ਔਰ ਉਹਨਾਂ ਦੀ ਫੌਰਨ ਰਿਲੀਜ਼ ਹੋਣੀ ਚਾਹੀਦੀ। ਇਸ ਮਾਮਲੇ ਦੇ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਬੜੀ ਅੱਛੀ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਸਾਬਤ ਕਰਦਾ ਹੈ ਕਿ ਹੁਣ ਇੰਡੀਆ ਦੇ ਵਿੱਚ ਡੈਥ ਸੈਂਟੈਂਸ ਦੇ ਉੱਤੇ ਸੀਰੀਅਸ ਡਿਬੇਟ ਹੋਣੀ ਚਾਹੀਦੀ ਹੈ ਔਰ ਇਹ ਡੈਥ ਸੈਂਟੈਂਸ ਖਤਮ ਕੀਤੀ ਜਾਣੀ ਚਾਹੀਦੀ ਹੈ। ਇਹ ਵੱਖਰੀ ਗੱਲ ਹੈ ਕਿ ਜਿਹੜਾ ਇਹਨਾਂ ਦਾ ਉਹ ਬਿੱਟੇ ਦੇ ਉੱਤੇ ਅਟੈਕ ਦੀ ਕਹਾਣੀ ਦੇ ਨਾਲ ਇਹ ਸਾਰਿਆਂ ਨੂੰ ਜੋੜਿਆ ਗਿਆ ਸੀ ਜੀ, ਉਹਨੂੰ ਬੜੀ ਤਕਲੀਫ ਹੋਈ ਹੈ। ਉਹਨੇ
ਇਹ ਵੀ ਕਿਹਾ ਮੈਂ ਸੋਨੀਆ ਗਾਂਧੀ ਦੀ ਆਗਿਆ ਜੇ ਮੈਨੂੰ ਦੇ ਤੇ ਮੈਂ ਆਤਮਘਾਤ ਕਰ ਲਾਂਗਾ। ਇਹ ਜਿਹੜਾ ਹੈ ਉਹ ਇੱਕ ਕਪਲ ਸਿੱਬਲ ਔਰ ਤੁਲਸੀ ਜਿਹੜੇ ਵਕੀਲ ਸੀ, ਇੱਕ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ, ਇੱਕ ਜਿਹੜਾ ਉਹਨੂੰ ਮਿਨਿਸਟਰ ਬਣਾ ਦਿੱਤਾ। ਇਹ ਬਿਲਕੁਲ ਰਲ ਗਏ ਕਾਂਗਰਸ ਵਾਲੇ ਇਹਨਾਂ ਦੇ ਨਾਲ ਜੀ। ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕੇਸ 19 ਸਾਲ ਬਾਅਦ ਜਿਹੜਾ ਆਲਰੇਡੀ ਉਮਰ ਕੈਦ ਨਾਲੋਂ ਜ਼ਿਆਦਾ ਸਮਾਂ ਗੁਜ਼ਾਰ ਚੁੱਕਾ ਹੈ, ਜਿਹਨੂੰ ਜਿਉਂ ਹੀ ਡੈਥ ਸੈਂਟੈਂਸ ਦਿੱਤੀ ਜਾਂਦੀ ਉਹ ਕਾਲ ਕੋਠੜੀ 'ਚ ਮੂਵ ਕਰ ਦਿੰਦੇ ਨੇ, ਕਿਸ ਹਾਲਤ ਦੇ ਵਿੱਚ ਉਹ ਅੱਜ ਪਹੁੰਚ ਗਿਆ। ਇਹ ਆਲਰੇਡੀ ਇੰਡੀਅਨ ਜੁਡੀਸ਼ੀਅਲ ਸਿਸਟਮ ਦੇ ਉੱਤੇ ਇੱਕ ਸ਼ਰਮਨਾਕ ਧੱਬਾ ਹੈ ਹਮੇਸ਼ਾ ਦੇ ਲਈ ਜੀ ਕਿ ਵੀ ਕਿਵੇਂ ਇੱਕ ਬੇਗੁਨਾਹ ਬੰਦੇ ਨੂੰ, ਜਿਸ ਦਾ ਪਿਓ, ਜਿਸ ਦਾ ਮਾਸੜ, ਜਿਸ ਦਾ ਸਾਰਾ ਘਰ ਰੋਲ ਦਿੱਤਾ ਗਿਆ, ਜਿਸ ਦੇ ਉੱਤੇ ਇੰਨੇ ਜ਼ੁਲਮ ਕੀਤੇ ਗਏ, ਸੈਲਫ ਕਨਫੈਸ਼ਨ ਤੇ ਬੇਸਡ ਜਿਹੜਾ ਉਹਨੂੰ ਸਜ਼ਾ ਦਿੱਤੀ ਗਈ। 19 ਸਾਲ ਬਾਅਦ ਜਦੋਂ ਤੱਕ ਇਹਨਾਂ ਦਾ ਸੋ ਕਾਲਡ ਜਸਟਿਸ ਆਇਆ, ਉਦੋਂ ਤੱਕ ਉਹ ਬੰਦਾ ਜਿਹੜਾ ਹੈ ਉਹ ਜਸਟਿਸ ਨੂੰ ਸਮਝਣ ਦੇ ਵੀ ਕਾਬਿਲ ਨਹੀਂ ਹੈ ਕਿ ਉਹਦੇ ਨਾਲ ਇਹ ਸਾਰੇ ਸਮੇਂ ਦੇ ਵਿੱਚ ਕੀ ਹੋਇਆ। ਉਹਨਾਂ ਦੀ ਸਿੰਘਣੀ ਬੀਬੀ ਨਵਨੀਤ ਕੌਰ ਨੇ ਕਿਵੇਂ ਸਫ਼ਰ ਕੀਤਾ ਹੈ 19 ਸਾਲ, ਔਰ ਕਿਵੇਂ ਉਹਨਾਂ ਦੀ ਮਾਤਾ, ਬਿਰਧ ਮਾਤਾ ਜਿਹੜੀ ਇੱਕ ਤੋਂ ਦੂਸਰੀ ਥਾਂ ਤੱਕ ਧੱਕੇ ਖਾਂਦੀ ਫਿਰਦੀ ਰਹੀ ਹੈ। ਜੀ ਜੀ। ਔਰ ਕਿਸੇ ਨੇ ਵੀ ਅੱਜ ਸਾਰੇ ਹੀ ਅਕਾਲ ਤਖਤ ਦੇ ਜਥੇਦਾਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਪ੍ਰੈਜ਼ੀਡੈਂਟ ਔਰ ਦੂਜੇ ਕ੍ਰੈਡਿਟ ਲੈਣ ਦੀ ਦੌੜ 'ਚ ਲੱਗੇ ਹੋਏ ਨੇ। ਇਹੀ ਬਾਦਲ ਦੀ ਸਰਕਾਰ ਹੈ ਕਿ ਜਦੋਂ 3 ਸਾਲ ਪਹਿਲਾਂ, 4 ਸਾਲ ਪਹਿਲਾਂ ਉਹਨਾਂ ਨੇ ਰਿਕੁਐਸਟ ਕੀਤੀ ਸੀ ਕਿ ਮੈਨੂੰ ਤਿਹਾੜ ਜੇਲ੍ਹ 'ਚੋਂ ਕੱਢੋ, ਅੰਮ੍ਰਿਤਸਰ ਮੈਨੂੰ ਮੂਵ ਕਰੋ, ਘੱਟੋ ਘੱਟ ਮੈਂ ਅੰਮ੍ਰਿਤਸਰ ਸ਼ਹਿਰ ਦੀ ਪਵਿੱਤਰ ਫਿਜ਼ਾ ਦੇ ਵਿੱਚ ਸਾਹ ਤੇ ਲੈ ਸਕਾਂ, ਤੇ ਇਹੀ ਬਾਦਲ ਦੀ ਸਰਕਾਰ ਨੇ ਸੁਪਰੀਮ ਕੋਰਟ 'ਚ ਐਫੀਡੇਵਿਟ ਦਿੱਤਾ ਸੀ ਕਿ ਇਹ ਖਤਰਨਾਕ ਅੱਤਵਾਦੀ ਹੈ, ਜੇ ਅੰਮ੍ਰਿਤਸਰ ਇਹਨੂੰ ਰੱਖਿਆ ਗਿਆ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋਏਗੀ। ਤੇ ਹੁਣ ਇਹ ਕ੍ਰੈਡਿਟ ਲੈਣ ਦੀ ਦੌੜ 'ਚ ਨੇ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਲੰਗੜਾ ਜਿਹਾ ਜਸਟਿਸ ਔਰ 19 ਸਾਲ ਬਾਅਦ ਵੀ ਮਿਲਿਆ, ਇਹਦੇ 'ਚ ਬਹੁਤ ਵੱਡਾ ਰੋਲ ਬਾਹਰਲੇ ਸਿੱਖਾਂ ਦਾ, ਡਾਇਸਪੋਰਾ ਸਿੱਖਾਂ ਦਾ, ਜਿਨ੍ਹਾਂ ਨੇ ਇਸ ਮੁੱਦੇ ਦੇ ਉੱਤੇ ਜ਼ੋਰਦਾਰ ਆਵਾਜ਼ ਉਠਾਈ, ਲਗਾਤਾਰ ਲੌਬਿੰਗ ਹੋਈ, ਪ੍ਰੋਟੈਸਟ ਹੋਏ, ਥਾਂ ਥਾਂ ਦੇ ਉੱਤੇ ਪੈਟੀਸ਼ਨਸ ਹੋਈਆਂ, ਕੈਂਡਲ ਲਾਈਟ ਵਿਜਲ ਹੋਏ, ਔਰ ਉਸ ਦਾ ਨਤੀਜਾ ਸੀ ਕਿ ਪੰਜਾਬ ਦੀ ਅਕਾਲੀ ਲੀਡਰਸ਼ਿਪ ਵੀ ਜਿਹੜੀ ਕਿ ਬਿਲਕੁਲ ਸੁੱਤੀ ਹੋਈ ਸੀ, ਉਹਨਾਂ ਨੂੰ ਵੀ ਮਾੜਾ ਮੋਟਾ ਜਿਹੜਾ ਬਾਹਰਲੀ ਜਿਹੀ ਕਾਰਵਾਈ ਕਰਨੀ ਪਈ। ਪੰਜਾਬ ਦੇ ਵਿੱਚ ਵੀ ਪੈਟੀਸ਼ਨ ਕੈਂਪੇਨ ਚੱਲਿਆ, ਔਰ ਜਿਹੜੀ ਘਾਲਣਾ ਉਹਨਾਂ ਦੀ ਸਿੰਘਣੀ ਦੀ ਖਾਸ ਤੌਰ ਤੇ, ਬੇਸ਼ੱਕ ਫੈਮਿਲੀ ਦੇ ਬਾਕੀ ਮੈਂਬਰਸ ਵੀ ਨੇ, ਉਹਨਾਂ ਦੇ ਭਰਾ ਵੀ ਨੇ, ਸਾਰਿਆਂ ਨੇ ਸਫ਼ਰ ਕੀਤਾ ਹੈ, ਮਾਂ ਨੇ ਵੀ ਕੀਤਾ ਹੈ। ਪਰ ਮੈਂ ਸਮਝਦਾ ਵੀ ਜਿਸ ਸਿਦਕ ਦਿਲੀ ਦੇ ਨਾਲ ਬੀਬੀ ਨਵਨੀਤ ਕੌਰ ਇਸ ਸਾਰੇ 'ਚ ਖਲੋਤੇ ਰਹੇ ਨੇ, ਉਹਨਾਂ ਨੇ ਜਿੱਥੇ ਸਿੰਘ ਨੇ ਤਾਂ ਆਪਣੀ ਕੁਰਬਾਨੀ, ਆਪਣਾ ਰੋਲ ਜੋ ਅਦਾ ਕੀਤਾ ਉਹ ਤਾਂ ਇੱਕ ਹਿੱਸਾ ਇਤਿਹਾਸ ਦਾ, ਪਰ ਇਸ ਦੇ ਨਾਲ ਹੀ ਮੈਂ ਸਮਝਦਾ ਵੀ ਜਦੋਂ ਇਹ ਇਤਿਹਾਸ ਲਿਖਿਆ ਜਾਏਗਾ, ਬੀਬੀ ਨਵਨੀਤ ਕੌਰ ਦੀ ਜਿਹੜੀ ਸੈਕਰੀਫਾਈਸ ਹੈ, ਉਹਨਾਂ ਦੀ ਸਿਦਕ ਦਿਲੀ ਹੈ, ਉਹਨਾਂ ਦਾ ਫੇਥ ਹੈ, ਉਹ ਹਮੇਸ਼ਾ ਕਹਿੰਦੇ ਸੀ ਕਿ ਮੇਰਾ ਗੁਰੂ ਤੇ ਵਿਸ਼ਵਾਸ ਹੈ, ਇੱਕ ਵਾਰ ਉਹਨਾਂ ਨੂੰ ਗੁਰੂ ਜ਼ਰੂਰ ਜੀਵਨ ਦੇਣਗੇ। ਔਰ ਮੈਂ ਸਮਝਦਾ ਵੀ ਇਹ ਉਸ ਸਿਦਕ ਔਰ ਵਿਸ਼ਵਾਸ ਦਾ ਨਤੀਜਾ ਹੈ। ਇੱਕ ਪਾਸੇ ਸ਼ਰਮ ਹੈ ਭਾਰਤ ਦੇ ਜੁਡੀਸ਼ੀਅਲ ਸਿਸਟਮ ਤੇ ਦੂਸਰੇ ਪਾਸੇ ਸੈਲੂਟ ਹੈ ਪਰਿਵਾਰ ਦੇ ਸਿਦਕ ਨੂੰ ਔਰ ਕੌਮ ਦੀ ਜਿਹੜੀ ਡਾਇਸਪੋਰਾ ਸਿੱਖਾਂ ਦੀ ਸਟਰੈਂਥ ਨੂੰ, ਜਿਨ੍ਹਾਂ ਨੇ ਕਿ ਇਸ ਗੱਲ ਨੂੰ ਸੰਭਵ ਬਣਾਇਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਵੇਲਾ ਆ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।